ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਦੇ ਸਦਕਾ ਇਹ ਪ੍ਰੋਗਰਾਮ ਆਪ ਸਭ ਤੱਕ ਪਹੁੰਚਦਾ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਯੂਜ਼ ਕਰ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ, ਸੋਢੀ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਠੰਡ ਦੇ ਵਿੱਚ ਜਿਹੜੀਆਂ ਇੰਨਾ ਕੁਛ ਚੱਲ ਰਿਹਾ, ਗਰਮਾ ਗਰਮ ਪੰਜਾਬ ਦੇ ਵਿੱਚ ਸਿਆਸਤ ਗਰਮ ਹੋਈ ਪਈ ਆ। ਕੁਲਵੀਰ ਸਿੰਘ ਜੀਰਾ ਦੀ ਮੁਅੱਤਲੀ ਦੇ ਨਾਲ ਵਿਵਾਦ ਵਧਿਆ। ਇੱਕ ਸੀਨੀਅਰ ਆਫੀਸਰ ਦੇ ਉੱਤੇ ਸ਼ਰਾਬ ਮਾਫੀਆ ਦੇ ਨਾਲ ਗੰਢ ਧੁੱਪ ਦੇ ਦੋਸ਼ ਲਾਉਣ ਵਾਲੇ ਕੁਲਵੀਰ ਸਿੰਘ ਜੀਰਾ ਨੂੰ ਥੋੜਾ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਾਂਗਰਸ ਨੇ ਮੁਅੱਤਲ ਕਰ ਦਿੱਤਾ, ਜਿਹੜੀ ਕਿ ਨਸ਼ਿਆਂ ਦੇ ਉੱਤੇ ਠੱਲ ਪਾਉਣ ਦਾ ਵਾਅਦਾ ਕਰਕੇ ਪੰਜਾਬ ਦੇ ਜਿਹੜੇ ਦੀ ਸੱਤਾ ਦੇ ਉੱਤੇ ਕਾਬਜ਼ ਹੋਈ ਸੀ। ਪਿਛਲੇ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ, ਚਾਹੇ ਉਹ STF ਦੇ ਅੰਕੜੇ ਹੋਣ ਤੇ ਚਾਹੇ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਉਠਾਇਆ ਗਿਆ ਹੋਵੇ, ਚਾਹੇ ਉਹ ਲਗਾਤਾਰ ਨੌਜਵਾਨਾਂ ਦੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਜਿਹੜੀਆਂ ਦੀ ਹੋਣ, ਉਹਨੂੰ ਸਭ ਕੁਛ ਨੂੰ ਢਕਣ ਦੇ ਜਿਹੜੇ ਯਤਨ ਆ ਉਹ ਕੀਤੇ ਜਾ ਰਹੇ ਆ। ਕੁਲਵੀਰ ਸਿੰਘ ਜੀਰਾ ਨੇ ਜਿਹੜੇ ਸਵਾਲ ਉਠਾਏ ਸੀਗੇ, ਦੇਖਿਆ ਜਾਵੇ ਤਾਂ ਉਹਨਾਂ ਸਵਾਲਾਂ ਦੇ ਕੁਝ ਜਵਾਬ ਪੰਜਾਬ ਦੇ ਲੋਕਾਂ ਨੂੰ ਮਿਲਣੇ ਚਾਹੀਦੇ ਸੀ, ਨਹੀਂ ਮਿਲੇ। ਚਲੋ, ਕੁਲਵੀਰ ਸਿੰਘ ਜੀਰਾ ਦਾ ਕੋਈ ਪਰਸਨਲ ਜਿਹੜਾ ਦੀ ਇਸ਼ੂ ਹੋ ਸਕਦਾ, ਪਰ ਜਿਹੜੇ ਉਹਨੇ ਫਾਈਲਾਂ ਲੈ ਕੇ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਦੇ ਖਿਲਾਫ ਜਿਹੜੇ ਜੀ ਦੋਸ਼ ਲਾਏ ਆ, ਇਹਦੇ ਉਹ ਬੇਸ਼ੱਕ ਉਹਨੇ ਕੋਈ ਜਨਤਕ ਤਾਂ ਨਹੀਂ ਜਿਹੜਾ ਦੀ ਉਹ ਦੱਸੇ ਕਿ ਕੀ ਦੋਸ਼ ਨੇ, ਪਰ ਉਹਦੀ ਜਾਂਚ ਕਿਵੇਂ ਹੋਊਗੀ, ਉਹਦੇ ਵਿੱਚੋਂ ਕੀ ਨਿਕਲੂਗਾ, ਇਹਦੇ ਬਾਰੇ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਤੇ ਕਾਂਗਰਸ ਜਿਹੜੀ ਆ ਜੀ ਉਹ ਚੁੱਪ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕਿਤੇ ਇਹ ਜਿਹੜੀਆਂ ਬਾਗੀ ਸੁਰਾਂ ਨੇ ਇਹ ਹੋਰ ਬਹੁਤੇ ਜਗ੍ਹਾ ਦੇ ਉੱਤੇ ਨਾ ਉੱਠ ਖੜਨ, ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਰਹੇ ਆ, ਉਹਦੇ ਕਰਕੇ ਕੁਲਵੀਰ ਸਿੰਘ ਜੀਰਾ ਨੂੰ ਝਟਕਾ ਦਿੱਤਾ ਗਿਆ ਔਰ ਅਨੁਸ਼ਾਸਨਹੀਣਤਾ ਦੇ ਦੋਸ਼ ਦੇ ਹੇਠ ਉਹਨੂੰ ਪਾਰਟੀ ਚੋਂ ਮੁਅੱਤਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਉਹਨੂੰ ਮੁਅੱਤਲ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਗਿਆ, ਉਹਨੇ ਜਨਤਕ ਸਮਾਗਮ ਦੇ ਵਿੱਚ ਇਹ ਮੁੱਦਾ ਉਠਾਇਆ ਤੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਪਾਰਟੀ ਤੇ ਸਰਕਾਰ ਦੇ ਅਕਸ ਦੇ ਉੱਤੇ ਮਾੜਾ ਅਸਰ ਜਿਹੜਾ ਜੀ ਉਹ ਪਿਆ। ਕਾਂਗਰਸੀ ਵਿਧਾਇਕ ਇੱਕ ਸੁਰਜੀਤ ਧੀਮਾਨ ਨੇ ਤੇ ਕੈਬਨਿਟ ਮੰਤਰੀ ਦੇ ਵਿਰੁੱਧ ਇਸੇ ਤਰ੍ਹਾਂ ਦੇ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸੀ। ਪਾਰਟੀ ਨੇ ਉਹਨਾਂ ਦੇ ਵਿਰੁੱਧ ਕਦੀ ਕੋਈ ਕਾਰਵਾਈ ਜਿਹੜਾ ਜੀ ਉਹ ਨਹੀਂ ਕੀਤੀ। ਮੁਅੱਤਲੀ ਤੋਂ ਬਾਅਦ ਵਿਧਾਇਕ ਦੀ ਸਹਿਮਤੀ ਤੋਂ ਬਿਨਾਂ ਜ਼ੀਰਾ ਹਲਕੇ ਦੇ ਵਿੱਚ ਬਲਾਕ ਸੰਮਤੀਆਂ ਦੇ ਕੰਮਕਾਜ ਨੂੰ ਚਲਾਉਣ ਨੂੰ ਹਰੀ ਝੰਡੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਆ। ਇਹ ਵੀ ਮੰਨਿਆ ਜਾ ਰਿਹਾ ਕਿ ਕੁਲਵੀਰ ਸਿੰਘ ਜੀਰਾ ਦੇ ਵਿਰੁੱਧ ਕਾਰਵਾਈ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਕੀਤੀ ਗਈ ਆ ਔਰ ਪਾਰਟੀ ਨੂੰ ਖਦਸ਼ਾ ਸੀਗਾ ਕਿ ਹੋਰ ਆਗੂ ਵੀ ਜਨਤਕ ਤੌਰ ਦੇ ਉੱਤੇ ਆਪਣੇ ਗਿਲੇ ਸ਼ਿਕਵੇ ਜਿਹੜੇ ਆ ਜੀ ਉਹ ਉਠਾ ਸਕਦੇ ਆ। ਧੀਮਾਨ ਜਿਹੜੇ ਸਨ ਜੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਲਗਾਤਾਰ ਜਿਹੜਾ ਜੀ ਉਹ ਅਟੈਕ ਕਾਂਗਰਸ ਦੀ ਸਰਕਾਰ ਦੇ ਉੱਤੇ ਕਰਦੇ ਆ, ਨਸ਼ਿਆਂ ਵਾਲੇ ਮੁੱਦੇ ਦੇ ਉੱਤੇ ਵੀ ਤੇ ਬਾਕੀ ਮਾਮਲਿਆਂ ਦੇ ਉੱਤੇ ਵੀ। ਕਦੀ ਉਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦੀ ਅਨੁਸ਼ਾਸਨੀ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਗਈ, ਪਰ ਇੱਕ ਵਿਧਾਇਕ ਨੂੰ ਫੜ ਕੇ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਟੰਗ ਦਿੱਤਾ ਗਿਆ ਕਿ ਇਹਦੇ ਨਾਲ ਰੌਲਾ ਪੈਣੋਂ ਸ਼ਾਇਦ ਹਟ ਜਾਵੇ। ਬਿਲਕੁਲ ਜੀ, ਦੇਖਦੇ ਹਾਂ ਉਹ ਵੀ ਖੁਦ ਮੁਖਤਾਰੀ ਦਾ ਝੰਡਾ ਚੱਕਦੇ ਆ ਕਿ ਨਹੀਂ। ਤੇ ਅੱਗੇ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ ਤਾਂ ਉਸ ਦੀ ਵਿਧਾਇਕੀ ਵੀ ਰੱਦ ਕਰਵਾਏਗੀ ਆਪ। ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਹਰਪਾਲ ਸਿੰਘ ਚੀਮਾ ਹੋਰੀ, ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ KP ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਕੀਤੀ ਆ ਔਰ ਇੱਕ ਚਿੱਠੀ ਜਿਹੜੀ ਦਿੱਤੀ ਆ, ਜਿਹਦੇ ਵਿੱਚ ਵਿਧਾਨ ਸਭਾ ਦੀ ਉਹਨਾਂ ਦੀ ਮੈਂਬਰਸ਼ਿਪ ਖਤਮ ਜਿਹੜੀ ਉਹ ਕਰਨ ਦੀ ਗੱਲ ਆਖੀ ਗਈ ਹੈ। ਇਹ ਤੋਂ ਪਹਿਲਾਂ ਕੋਰ ਕਮੇਟੀ ਜਿਹੜੀ ਹੰਗਾਮੀ ਮੀਟਿੰਗ ਕਰਕੇ ਜਿਹੜਾ ਸੀਗਾ ਜੀ ਇਹਦਾ ਫੈਸਲਾ ਜਿਹੜਾ ਸੀ ਉਹ ਲਿਆ ਗਿਆ ਔਰ ਜਿਹੜੇ ਮਾਸਟਰ ਬਲਦੇਵ ਸਿੰਘ ਹੈ ਜਿਹਨੇ ਅਸਤੀਫਾ ਕੱਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਜਿਹੜਾ ਜੀ ਉਹ ਦੇ ਦਿੱਤਾ, ਇਹਦੇ ਵਾਸਤੇ ਇਹ ਕਿਹਾ ਉਹਦਾ ਅਸਤੀਫਾ ਜਿਹੜਾ ਜੀ ਪਾਰਟੀ ਦੇ ਕੋਲੇ ਪਹੁੰਚਿਆ ਨੀਗਾ,
ਜਿਹਦੇ ਕਰਕੇ ਸੁਖਪਾਲ ਸਿੰਘ ਖਹਿਰਾ ਦੀ ਮੈਂਬਰਸ਼ਿਪ ਜਿਹੜੀ ਜੀ ਉਹ ਰੱਦ ਕਰਵਾਉਣ ਦੇ ਵਾਸਤੇ ਪਾਰਟੀ ਦੇ ਸਟੈਂਡ ਜਿਹੜਾ ਜੀ ਉਹ ਲਿਆ ਤਾਂ ਕਿ ਜਿਹੜੇ ਬਾਕੀ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਇਹਦੇ ਉੱਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਪ ਦੇ 97 ਉਮੀਦਵਾਰ ਚੋਣ ਹਾਰ ਗਏ ਸੀਗੇ ਕਿ ਆਪ ਉਹਨਾਂ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਲੈਂਦੀ ਆ। ਉਹਨਾਂ ਨੇ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਨਹੀਂ ਉਹਨਾਂ ਨੂੰ ਚੁਣਿਆ ਸੀਗਾ, ਸਗੋਂ ਭੁਲੱਥ ਹਲਕੇ ਦੇ ਲੋਕਾਂ ਨੇ ਵਿਧਾਇਕ ਜਿਹੜਾ ਜੀ ਉਹ ਚੁਣਿਆ ਸੀਗਾ। ਹਾਲਾਂਕਿ ਉਹ ਲੜੇ ਪਾਰਟੀ ਦੇ ਜਿਹੜੇ ਜੀ ਸਿੰਬਲ ਦੇ ਉੱਤੇ ਸੀ। ਜਿਹੜੇ ਹਰਪਾਲ ਸਿੰਘ ਚੀਮਾ ਨੇ ਉਹ ਕਹਿੰਦੇ ਕਿ ਅਸੀਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜ਼ਮੀਰ ਜਾਗਣ ਦੀ ਹੋਈ, ਪਰ ਜਦੋਂ ਉਹ ਨਾ ਜਾਗੀ ਤੇ ਹੁਣ ਜਿਹੜੀ ਦੀ ਮੈਂਬਰਸ਼ਿਪ ਰੱਦ ਕਰਵਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਜਿੱਥੋਂ ਤੱਕ ਮਾਸਟਰ ਬਲਦੇਵ ਸਿੰਘ ਹੋਰਾਂ ਦੀ ਜਿਹੜੀ ਗੱਲ ਹੈ, ਇਹ ਕਿਹਾ ਜਾ ਰਿਹਾ ਹੈ ਕਿ 12 ਜਨਵਰੀ ਨੂੰ ਜਿਹੜੇ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਨਾਲ ਲੈ ਕੇ ਜੈਤੋ ਦੇ ਵਿੱਚ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੀ ਨਬਜ਼ ਟੋਹਣ ਦੀ ਕੋਸ਼ਿਸ਼ ਕੀਤੀ, ਪਰ ਇਹ ਪਤਾ ਲੱਗ ਰਿਹਾ ਕਿ ਉੱਥੇ ਜਿਹੜੇ ਲੋਕ ਸੀਗੇ ਜੀ ਉਹ ਮਾਸਟਰ ਬਲਦੇਵ ਸਿੰਘ ਹੋਰਾਂ ਦੇ ਵੱਲੋਂ ਦਿੱਤੇ ਅਸਤੀਫੇ ਨੂੰ ਮਨਮਰਜ਼ੀ ਜਿਹੜੀ ਜੀ ਉਹ ਕਹਿ ਰਹੇ ਆ। ਬਹੁਤੇ ਲੋਕ ਜਿਹੜੇ ਉਹਨਾਂ ਦੇ ਨਾਲ ਵਾਲੇ ਆ ਜੀ ਉਹ ਇਹਨੂੰ ਜਾਇਜ਼ ਨਹੀਂ ਮੰਨਦੇ ਔਰ ਉਹ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੀ ਹਵਾ ਦੇ ਵਿੱਚ ਮਾਸਟਰ ਬਲਦੇਵ ਸਿੰਘ ਹੋਰੀ ਮੁਹੰਮਦ ਸਦੀਕ ਨੂੰ 10,000 ਵੋਟਾਂ ਦੇ ਫਰਕ ਦੇ ਨਾਲ ਹਰਾ ਕੇ MLA ਬਣ ਗਏ ਸਨ ਦੁਬਾਰਾ, ਕਿਉਂਕਿ ਜੇ ਜੈਤੋ ਦੀ ਚੋਣ ਹੁੰਦੀ ਆ ਤਾਂ ਇਸ ਸਿਟੀ ਦੇ ਵਿੱਚ ਹੈ ਨਹੀਂ ਗੇ ਜੀ। ਈਵਨ ਇਸ ਸਿਟੀ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਨਹੀਂ ਕਿ ਉਹ ਭੁਲੱਥ ਤੋਂ ਦੁਬਾਰਾ ਜਿਹੜੀ ਜੀ ਉਹ ਚੋਣ ਲੜ ਕੇ ਜਿਹੜਾ ਜੀ ਉਹ ਜਿੱਤ ਸਕਣ। ਇਹ ਹਾਲਾਤ ਜਿਹੜੇ ਦੀ ਪਤਾ ਸਾਰਿਆਂ ਨੂੰ ਹੈ, ਪਰ ਫਿਰ ਵੀ ਮਾਸਟਰ ਬਲਦੇਵ ਸਿੰਘ ਹੋਰਾਂ ਦਾ ਜਿਹੜਾ ਅਸਤੀਫਾ ਹੈ ਉਹਨਾਂ ਨੇ ਇਸ ਕਰਕੇ ਦਿੱਤਾ ਕਿ ਉਹ ਫਰੀਦਕੋਟ ਤੋਂ ਜਿਹੜਾ ਕਿ ਰਿਜ਼ਰਵ ਹਲਕਾ ਹੈ ਉੱਥੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਸਕਣ, ਜਿਸ ਪ੍ਰੋਫੈਸਰ ਸਾਧੂ ਸਿੰਘ ਹੋਰੀ ਪਿਛਲੀ ਵਾਰੀ 2014 ਦੇ ਵਿੱਚ ਲੋਕ ਸਭਾ ਦੇ ਮੈਂਬਰ ਬਣੇ ਸਨ। ਫਰੀਦਕੋਟ ਦੀ ਚੋਣ ਆ ਜੀ, ਉੱਥੇ ਕਈ ਕਿਸਮ ਦੇ ਜਿਹੜੇ ਜੀ ਉਸਲ ਵੱਟੇ ਚੱਲ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸੀ ਆਗੂ ਜਿਹੜੇ ਨੇ ਜੀ ਉਹ ਛੱਡ ਕੇ ਅਕਾਲੀ ਦਲ ਦੇ ਵਿੱਚ ਚਲੇ ਗਏ ਸੀਗੇ। ਮੁਹੰਮਦ ਸਦੀਕ ਜਿਹੜੇ ਪਿਛਲੀ ਚੋਣ ਹਾਰ ਗਏ ਸੀਗੇ ਉਹਨਾਂ ਨੇ ਆਪਣੀਆਂ ਤਿਆਰੀਆਂ ਜਿਹੜੀਆਂ ਦੀ ਤੁਰੰਤ ਆਰੰਭ ਦਿੱਤੀਆਂ, ਕਿਉਂਕਿ ਇਹ 2 ਜਗ੍ਹਾ ਦੇ ਉੱਤੇ ਚੋਣ ਲਗਭਗ ਜਿਹੜੀ ਹੋਊਗੀ ਔਰ ਮੁਹੰਮਦ ਸਦੀਕ ਹੋਰੀ ਵੀ ਇਹ ਸੋਚਦੇ ਹੋਣਗੇ ਜੀ ਕਿ ਸਰਕਾਰ ਉਹਨਾਂ ਦੀ ਆ, ਉਹਨਾਂ ਦੇ ਵੱਲੋਂ ਜਿਹੜੀ ਦੀ ਉਹ ਚੋਣ ਜਿੱਤ ਕੇ ਸੀਨੀਅਰ ਹੋਣ ਕਰਕੇ ਜਿਹੜਾ ਜੀ ਉਹ ਕਾਂਗਰਸ ਦੇ ਰਹਿੰਦੇ 3 ਸਾਲ ਨੇ ਉਹਦੇ ਵਿੱਚ ਉਹ ਸਰਕਾਰ ਦਾ ਆਨੰਦ ਜਿਹੜਾ ਜੀ ਉਹ ਮਾਣ ਸਕਣ। ਹੁਣ ਮਾਸਟਰ ਬਲਦੇਵ ਸਿੰਘ ਹੋਰੀ ਜਿਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਵਿਧਾਇਕੀ ਸ਼ਾਇਦ ਜਿਹੜੀ ਜੀ ਉਹ ਰੱਦ ਹੋਣ ਤੋਂ ਬਾਅਦ ਪਾਰਟੀ ਜਿਹੜਾ ਜੀ ਉਹ ਅਗਲਾ ਸਟੈਪ ਇਸ ਪਾਸੇ ਵੱਲ ਲਊਗੀ। ਹੁਣ ਵੇਖਣਾ ਇਹ ਹੋਊਗਾ ਕਿ ਜਿਹੜੇ ਬਾਕੀ MLA ਨਾਲ ਗਏ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉਹ ਵੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਜਿਹੜਾ ਦੀ ਗੱਲ ਕਰਦੇ ਆ ਜਾਂ ਨਹੀਂ। ਜੇ ਕਰਦੇ ਆ ਤੇ ਵਿਧਾਇਕੀ ਜਿਹੜੀ ਉਹਨਾਂ ਦੀ ਵੀ ਜਾਊਗੀ। ਇਹ ਕਿਹਾ ਜਾ ਰਿਹਾ ਕਿ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਇਹ ਸੋਚਦੀ ਆ ਕਿ ਜਿਹੜੇ ਅਸਤੀਫਾ ਦੇਣਗੇ ਉਹਨਾਂ ਦੀ ਵਿਧਾਇਕੀ ਉਹ ਰੱਦ ਕਰਵਾਊਗੀ, ਭਾਵੇਂ ਕਿ ਉਹਦੀ ਜਿਹੜੀ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਜਿਹੜੀ ਜੀ ਉਹ ਕਿਉਂ ਨਾ ਚੱਲਦੀ। ਇਹ ਵੀ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਇਹਨੂੰ ਇੱਕ ਸਟ੍ਰੈਟਜੀ ਦੇ ਤਹਿਤ ਇਹ ਅਸਤੀਫੇ ਜਿਹੜੇ ਦਵਾ ਕੇ ਜਿਹੜੀ ਵਿਰੋਧੀ ਧਿਰ ਹੈ ਉਹ ਅਕਾਲੀ ਦਲ ਨੂੰ ਜਿਹੜਾ ਜੀ ਉਹ ਬਣਾਉਣ ਦੇ ਯਤਨਾਂ ਦੇ ਵਿੱਚ ਨੇ ਤਾਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਵਿਰੋਧੀ ਧਿਰ ਦੇ ਨੇਤਾ ਬਣ ਸਕੇ। ਜਿਸ ਤਰ੍ਹਾਂ ਤੁਸੀਂ ਦੱਸਦੇ ਆ, ਖਬਰਾਂ ਵਿੱਚ ਪੜ੍ਹਦੇ ਆ, ਸੋਸ਼ਲ ਮੀਡੀਆ ਤੇ ਆਉਂਦਾ ਕਿ ਸੁਖਪਾਲ ਸਿੰਘ ਖਹਿਰਾ ਹੁਣੀ ਆਪਣੇ ਬਠਿੰਡਾ ਦੇ ਵਿੱਚ ਚੋਣ ਲੜਨਗੇ, ਉੱਥੇ ਇਹਨਾਂ ਨੇ ਆਫਿਸ ਵੀ ਖੋਲ੍ਹ ਲਿਆ, ਪਰ ਬਹੁਤੇ ਲੋਕ ਆ ਉਹ ਆਪਣਾ ਏਰੀਆ ਨਹੀਂ ਛੱਡਦੇ। ਜਿਸ ਤਰ੍ਹਾਂ ਬਹੁਤ ਮੁਸ਼ਕਿਲ ਦੇ ਨਾਲ ਲੋਕਾਂ ਨੇ ਬਾਹਰੋਂ ਵੀ NRI ਨੇ ਉੱਥੋਂ ਵੀ ਇਹਨਾਂ ਨੂੰ ਇਹਨਾਂ ਦੇ ਏਰੀਏ ਤੋਂ ਜਿਤਾਇਆ ਸੀਗਾ, ਪਰ ਇਹ ਉੱਧਰ ਕਿਉਂ ਚਲੇ ਗਏ ਆ? ਉੱਧਰ ਕਿਉਂਕਿ ਆਮ ਆਦਮੀ ਪਾਰਟੀ ਦਾ ਆਧਾਰ ਜਿਹੜਾ ਜੀ ਉਹ ਮਾਲਵੇ ਦੇ ਵਿੱਚ ਦਿਸਿਆ ਸੀ, ਇਹ ਕਹਾਂਗੇ ਜੀ ਸੀ 14 ਦੇ ਵਿੱਚ ਚਾਹੇ ਸੀਗਾ ਤੇ ਚਾਹੇ 17 ਦੇ ਵਿੱਚ ਹੋਈਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ। ਬਠਿੰਡਾ ਜਿਹੜਾ ਵਿਧਾਨ ਸਭਾ ਹਲਕੇ ਨੇ ਬਠਿੰਡੇ ਦੇ ਵਿੱਚ ਪੈਂਦੇ, ਉੱਥੋਂ ਬਹੁਤੇ ਜਿਹੜੇ ਜੀ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜਾ ਜੀ ਉਹ ਲੱਗਦਾ ਤੇ ਜਿਹੜਾ ਇੱਧਰ ਜੇ ਅਸਲ ਦੇ ਵਿੱਚ ਜੇ ਲੋਕ ਸਭਾ ਦੀ ਆਪਾਂ ਗੱਲ ਕਰੀਏ ਤੇ ਉਹਨਾਂ ਨੂੰ ਲੜਨਾ ਤਾਂ ਖਡੂਰ ਸਾਹਿਬ ਚਾਹੀਦਾ। ਖਡੂਰ ਸਾਹਿਬ ਜਿਹੜਾ ਹਲਕਾ ਪੈਂਦਾ ਉਹਦੇ ਵਿੱਚ ਪੈਂਦਾ ਇਹਨਾਂ ਦਾ ਭੁਲੱਥ ਜਿਹੜਾ ਦੀ ਏਰੀਆ, ਪਰ ਉੱਥੋਂ ਨਹੀਂ ਉਹ ਜਿਹੜਾ ਦੀ ਚੋਣ ਲੜ ਰਹੇ, ਉਹ ਬਠਿੰਡੇ ਦੇ ਵਿੱਚ ਜਿਹੜਾ ਦੀ ਆ ਰਹੇ ਨੇ ਔਰ ਉੱਥੋਂ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਦੇ ਵਾਸਤੇ ਜਿਹੜੀ ਤਿਆਰੀ ਕਰ ਰਹੇ ਆ। ਪਰ ਆ ਜਿਹੜਾ ਨਵਾਂ ਹੁਣ ਕਿਉਂਕਿ ਉਹਨਾਂ ਦੀ ਜੇ ਵਿਧਾਇਕੀ ਖੁੱਸਦੀ ਆ ਤੇ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਤੇ ਕਾਂਗਰਸ ਜਿਹੜੀ ਆ ਜੀ ਇਹ ਸਾਰੇ ਹੀ ਇਸ ਮਸਲੇ ਨੂੰ ਜਿਹੜਾ ਜੀ ਉਹ ਉਭਾਰਨਗੇ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੀ ਪਾਰਟੀ ਦੇ ਵੱਲੋਂ ਪਹਿਲਾਂ ਵਿਧਾਇਕ ਦੀ ਚੋਣ ਭੁਲੱਥ ਹਲਕੇ ਤੋਂ ਲੜਨ, ਜਿੱਥੋਂ ਕਿ ਉਹਨਾਂ ਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ ਪਾਰਟੀ ਦੇ ਉੱਤੋਂ। ਬੇਸ਼ੱਕ ਵਿਧਾਇਕੀ ਤੋਂ ਅਸਤੀਫਾ ਨਹੀਂ ਦਿੱਤਾ ਪਰ ਵਿਧਾਇਕੀ ਉਹਨਾਂ ਦੀ
ਟੈਕਨੀਕਲੀ ਜਿਹੜੀ ਦੀ ਉਹ ਜਾਣੀ ਲਗਭਗ ਤੈਅ ਹੈ ਜੀ। ਇਹ ਪ੍ਰੈਸ਼ਰ ਤਾਂ ਉਹਨਾਂ ਉੱਤੇ ਰਹੂਗਾ। ਇਹਦਾ ਮਤਲਬ ਇਹ ਲੋਕ ਤੇ ਵੋਟਾਂ ਪਾਉਂਦੇ ਹੈਗੇ ਆ, ਪਰ ਜਿਹੜੇ ਸਾਡੇ ਲੀਡਰ ਹੀ ਆ ਉਹ ਹੀ ਓਨੈਸਟ ਨਹੀਂ ਹੈਗੇ ਲੋਕਾਂ ਦੇ ਲਈ। ਤੇ ਅੱਗੇ ਦੀ ਗੱਲ ਕਰੀਏ, ਸੁਰੇਸ਼ ਅਰੋੜਾ ਦੀ ਮਿਆਦ ਵੱਧ ਗਈ ਆ, ਉਸ ਤੋਂ ਕਈਆਂ ਨੂੰ ਹੈਰਾਨਗੀ ਬਹੁਤ ਹੋਈ। ਐਕਚੁਅਲੀ ਜੀ ਪਹਿਲਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜਾ ਜੀ ਕੁਝ ਰਾਜਾਂ ਨੇ 5 ਰਾਜਾਂ ਦੇ ਵੱਲੋਂ ਪਾਈ ਹੋਈ ਸੀਗੀ, ਉਹਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਜੀ। ਪੰਜਾਬ, ਕੇਰਲ, ਪੱਛਮੀ ਬੰਗਾਲ, ਹਰਿਆਣਾ ਤੇ ਬਿਹਾਰ ਤੋਂ ਇਹ ਪਟੀਸ਼ਨ ਜਿਹੜੀ ਦੀ ਉਹ ਪਾਈ ਹੋਈ ਸੀਗੀ, ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਜਿਹੜਾ ਜੀ ਪਿਛਲੇ ਦਿਨੀ ਇਹ ਕੀਤਾ ਕਿ ਜਿਹੜੇ DGP ਪੁਲਿਸ ਦੇ ਮੁਖੀ ਲਾਉਣੇ ਆ ਰਾਜਾਂ ਦੇ, ਉਹ ਰਾਜ ਨਹੀਂ ਜਿਹੜੇ ਦੀ ਉਹ ਲਾਉਣਗੇ। ਔਰ ਇਹ ਕਿਹਾ ਗਿਆ ਸੀਗਾ ਕਿ ਉਹ ਸਿਰਫ ਪੈਨਲ ਦੇ ਉੱਤੇ ਕੁਝ ਨਾਮ ਜਿਹੜੇ ਆ ਜੀ ਉਹ ਭੇਜਣਗੇ। ਇਹਦੇ ਵਾਸਤੇ ਜਿਹੜਾ ਜੀ ਚੈਲੰਜ ਕੀਤਾ ਇਹਨਾਂ ਰਾਜਾਂ ਨੇ। ਜਿਹੜੇ ਚੀਫ ਜਸਟਿਸ ਨੇ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਹ ਹੁਕਮ ਪੁਲਿਸ ਸੁਧਾਰਾਂ ਦੇ ਤਹਿਤ ਲੋਕ ਹਿੱਤ ਦੇ ਵਿੱਚ ਸੀ ਕਿ ਪੁਲਿਸ ਅਧਿਕਾਰੀਆਂ ਨੂੰ ਸਿਆਸੀ ਦਖਲ ਤੋਂ ਬਚਾਇਆ ਜਾਂਦਾ ਹੈ। ਉਹਨਾਂ ਨੇ ਇਹ ਜਿਹੜੀ ਗੱਲ ਕਹੀ, ਪਰ ਸਿਆਸੀ ਦਖਲ ਜਿਹੜਾ ਜੀ ਇੱਥੇ ਦੂਸਰੇ ਤਰੀਕੇ ਦੇ ਆ ਗਿਆ। ਸੁਰੇਸ਼ ਅਰੋੜਾ ਜਿਹੜੇ ਕਿ ਪੰਜਾਬ ਪੁਲਿਸ ਦੇ ਮੁਖੀ, ਸ਼ਾਇਦ ਉਹ ਪੰਜਾਬ ਦੇ ਵਿੱਚ ਪਹਿਲੇ ਮੁਖੀ ਜਿਹੜੇ ਹੋਣਗੇ ਜਿਹੜੇ 2 ਸਰਕਾਰਾਂ ਦਾ ਜਿਹੜਾ ਜੀ ਉਹ ਆਨੰਦ ਉਹਨਾਂ ਨੇ ਮਾਣਿਆ। ਪਹਿਲੀ ਉਹ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਪੁਲਿਸ ਮੁਖੀ ਸਨ। ਜਦੋਂ ਵੀ ਸਰਕਾਰ ਬਦਲਦੀ ਆ, ਸਭ ਤੋਂ ਪਹਿਲਾਂ ਪੁਲਿਸ ਮੁਖੀ ਆ ਕੇ ਜਿਹੜਾ ਜੀ ਉਹ ਬਦਲਦੀ ਆ, ਤਾਂ ਕਿ ਜਿਹੜਾ ਪ੍ਰਸ਼ਾਸਨ ਹੈ ਉਹਦੇ ਉੱਤੇ ਪਕੜ ਬਣਾਈ ਜਾ ਸਕੇ। ਪਰ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਸੁਰੇਸ਼ ਅਰੋੜਾ ਹੋਰਾਂ ਨੂੰ DGP ਦੇ ਵਜੋਂ ਰੱਖਿਆ। ਨਾ ਸਿਰਫ ਰੱਖਿਆ ਬਲਕਿ ਉਹਨਾਂ ਦੀ ਰਿਟਾਇਰਮੈਂਟ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਸੀਗਾ ਜੀ ਐਕਸਟੈਂਸ਼ਨ ਦਵਾਤੀ 30 ਸਤੰਬਰ ਤੱਕ ਜਿਹੜਾ ਸੀਗੀ ਜੀ। ਉਸ ਤੋਂ ਬਾਅਦ ਇਹ 31 ਦਸੰਬਰ ਤੱਕ ਹੋ ਗਈ। 31 ਦਸੰਬਰ ਤੋਂ ਬਾਅਦ ਗ੍ਰਹਿ ਮੰਤਰਾਲੇ ਤੋਂ ਦਵਾਤੀ। ਉਹਨਾਂ ਨੇ 31 ਜਨਵਰੀ ਨੂੰ ਰਿਟਾਇਰ ਹੋਣਾ ਸੀਗਾ। ਜਿਹੜੇ ਕਾਂਗਰਸੀ ਹਲਕੇ ਨੇ ਤੇ ਜਿਹੜੇ ਆਫੀਸਰ ਸੁਰੇਸ਼ ਅਰੋੜਾ ਹੋਰਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੁਲਿਸ ਮੁਖੀ ਬਣਨ ਦੇ ਵਾਸਤੇ ਪਰ ਤੋਲ ਰਹੇ ਸੀਗੇ, ਉਹਨਾਂ ਨੂੰ ਝਟਕਾ ਉਦੋਂ ਲੱਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੇਂਦਰ ਦੇ ਵਿੱਚ ਗ੍ਰਹਿ ਮੰਤਰਾਲੇ ਤੋਂ ਇਹ ਪ੍ਰਵਾਨਗੀ ਜਿਹੜੀ ਹੈ ਜੀ ਸਾਲ ਦੀ ਵਧਵਾ ਲਈ। ਔਰ 30 ਸਤੰਬਰ ਨੂੰ ਕਿਉਂਕਿ ਉਹਨਾਂ ਨੇ ਰਿਟਾਇਰ ਹੋਣਾ ਸੀ, ਇਹ 30 ਸਤੰਬਰ 19 ਤੱਕ ਕਰ ਦਿੱਤੀ। ਔਰ 3 ਮਹੀਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਐਕਸਟੈਂਸ਼ਨ ਮਿਲ ਚੁੱਕੀ ਆ, ਜੇ ਉਹਦੇ ਵਿੱਚੋਂ ਕੱਢ ਦਈਏ ਤੇ 9 ਮਹੀਨੇ ਉਹਨਾਂ ਦਾ ਰਾਜਕਾਲ ਜਿਹੜਾ ਜੀ ਉਹ ਹੋਰ ਵਧਾ ਦਿੱਤਾ ਗਿਆ। ਇਹਦੇ ਵਿੱਚ ਜਿਹੜੇ ਅਫਸਰ ਨੇ ਉਹ ਹੈਰਾਨ ਨੇ ਕਿ ਇਹ ਜਿਹੜਾ ਜੀ ਉਹ ਕੀ ਹੋ ਗਿਆ, ਕਿਉਂਕਿ ਜਿਹੜੇ 2-3 ਆਫੀਸਰ ਨੇ ਉਹ ਤਾਂ ਤਿਆਰੀ ਜਿਹੜੀ ਉਹ ਕਰੀ ਬੈਠੇ ਸੀਗੇ ਕਿ 31 ਤਰੀਕ ਨੂੰ ਜਿਹੜਾ ਜੀ ਇਹਨਾਂ ਦੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਅਗਲੇ ਪੁਲਿਸ ਮੁਖੀ ਜਿਹੜਾ ਜੀ ਉਹ ਬਣਨਾ। ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਕਾਂਗਰਸ ਦੇ ਅੰਦਰੂਨੀ ਜਿਹੜੇ ਹਲਕੇ ਜਿਹੜੇ ਕਿ ਇਹ ਹਮੇਸ਼ਾ ਗੱਲ ਉਠਾਉਂਦੇ ਆਏ ਆ, ਬੇਸ਼ੱਕ ਉਹ ਜਨਤਕ ਪੱਧਰ ਦੇ ਉੱਤੇ ਨਹੀਂ, ਪਰ ਅੰਦਰ ਜਿਹੜਾ ਜੀ ਕੋ ਸਰੋਸਰ ਜ਼ਰੂਰ ਚੱਲਦੀ ਰਹੀ ਹੈ ਕਿ ਜਿਹੜਾ ਪੁਲਿਸ ਮੁਖੀ ਆ ਉਹ ਕਾਂਗਰਸ ਦੇ ਵੱਲੋਂ ਆਪਣਾ ਕੋਈ ਜਿਹੜਾ ਜੀ ਉਹ ਲਾਇਆ ਜਾਣਾ ਜ਼ਰੂਰੀ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਦੂਸਰੇ ਜਿਹੜੇ ਕਾਂਗਰਸੀ ਹਲਕੇ ਉਹ ਇਸ ਗੱਲੋਂ ਹੈਰਾਨ ਨੇ, ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉੱਥੋਂ ਇਹ ਐਕਸਟੈਂਸ਼ਨ ਜਿਹੜੀ ਹੈ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਪਿਛਲੇ ਦਿਨੀ ਜਦੋਂ ਦਿੱਲੀ ਦੇ ਵਿੱਚ ਗਏ ਸੀਗੇ, ਇਹ ਕਿਹਾ ਗਿਆ ਕਿ ਜਿਹੜੀ ਹਾਈ ਕਮਾਂਡ ਸੀ ਉਹਨੇ ਕੁਝ ਦਖਲ ਅੰਦਾਜ਼ੀ ਕੀਤੀ ਕਿ ਉਹਨਾਂ ਨੂੰ ਪੁੱਛ ਲਿਆ ਜਾਵੇ ਜਦੋਂ ਅਫਸਰਾਂ ਦਾ ਜਿਹੜਾ ਜੀ ਉਹ ਪੈਨਲ ਭੇਜਣਾ ਕਿਹਨੂੰ ਅਗਲਾ ਪੁਲਿਸ ਮੁਖੀ ਜਿਹੜਾ ਜੀ ਉਹ ਲਾਇਆ ਜਾਵੇ, ਬਜਾਏ ਇਹਦੇ ਕਿਉਂਕਿ ਉਹਨਾਂ ਨੂੰ ਦਿਸਦਾ ਸੀ ਕਿ ਹਾਈ ਕਮਾਂਡ ਜਿਹੜੀ ਆ ਉਹਦੀ ਇਹਦੇ ਵਿੱਚ ਦਖਲ ਅੰਦਾਜ਼ੀ। ਉਹਨਾਂ ਨੇ ਦੂਸਰਾ ਤਰੀਕਾ, ਕਿਉਂਕਿ ਸਭ ਨੂੰ ਪਤਾ ਹੈ ਕਿ ਕੇਂਦਰ ਦੀ ਸਰਕਾਰ ਦੇ ਨਾਲ ਉਹਨਾਂ ਦੀ ਹੈ ਠੀਕ ਠਾਕ, ਉੱਥੋਂ ਇਹ ਜਿਹੜੀ ਐਕਸਟੈਂਸ਼ਨ ਦਵਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸੀਆਂ ਨੂੰ, ਹਾਈ ਕਮਾਂਡ ਨੂੰ ਤੇ ਉਹਨਾਂ ਪੁਲਿਸ ਆਫੀਸਰ ਨੂੰ ਜਿਹੜੇ ਸੁਰੇਸ਼ ਅਰੋੜਾ ਹੋਰਾਂ ਦੀ ਜਗ੍ਹਾ ਆਫੀਸਰ ਜਾਂ ਜਿਹੜੇ ਪੁਲਿਸ ਮੁਖੀ ਬਣ ਦੀ ਤਿਆਰੀ ਦੇ ਵਿੱਚ ਸਨ, ਉਹਨਾਂ ਨੂੰ ਝਟਕਾ ਜਿਹੜਾ ਦੇ ਦਿੱਤਾ। ਸਾਰੇ ਹੈਰਾਨ ਪਰੇਸ਼ਾਨ ਇਸ ਗੱਲ ਤੋਂ ਨੇ ਕਿ ਇੰਨੀ ਲੰਬੀ ਐਕਸਟੈਂਸ਼ਨ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਨੇ ਕਿਵੇਂ ਦੇ ਦਿੱਤੀ। ਪਤਾ ਹੀ ਆ ਕਿ ਇਹਨਾਂ ਦੀਆਂ ਜੜ੍ਹਾਂ ਕਿੱਥੇ ਤੱਕ ਫੈਲੀਆਂ ਹੋਈਆਂ ਨੇ ਜੀ। ਤੇ ਅੱਗੇ ਪਹਿਲਾਂ ਵੀ ਰੌਲਾ ਪਿਆ ਸੀਗਾ ਕਿ ਸ਼੍ਰੋਮਣੀ ਕਮੇਟੀ ਆ ਜਿਹੜੀ 1984 ਦੇ ਜਿਹੜੇ ਗਵਾਹ ਸੀਗੇ ਉਹਨਾਂ ਲੋਕਾਂ ਨੂੰ ਸਨਮਾਨ ਕਰੂਗੀ, ਪਰ ਐਤਕੀ ਉਹਨਾਂ ਨੇ ਫੂਲ ਕਾ ਵਸਾਰਿਆ। ਉਹਦੀ ਐਕਚੁਅਲੀ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਸਿਆਸੀ ਜਲਵਾ ਖਤਮ ਕਰਨ ਮੁਹਿੰਮ ਚਲਾਉਣ ਵਾਲੇ ਦੀ ਚਸਪੂਲਕਾ ਹੋਰਾਂ ਇਸੇ ਕਰਕੇ ਜਿਹੜਾ ਜੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਵਸਾਰਤਾ ਜੀ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਇਹਦੇ ਵਿੱਚ ਫੂਲਕਾ ਸਾਹਿਬ ਦਾ ਨਾਮ ਜਿਹੜਾ ਜੀ ਉਹ ਨਹੀਂ ਹੈ। 22 ਜਨਵਰੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਵਿਸ਼ੇਸ਼ ਸਨਮਾਨ ਜਿਹੜਾ ਉਹ ਹੋਊਗਾ। 26 ਦਸੰਬਰ ਨੂੰ ਇੱਕ ਸਨਮਾਨ ਸਮਾਗਮ ਰੱਖਿਆ ਗਿਆ ਸੀ, ਪਰ ਉਦੋਂ ਜਿਹੜਾ ਜੀ ਸ਼ਹੀਦੀ
ਜਿਹੜੇ ਦਿਨ ਹੋਣ ਕਰਕੇ ਇਹ ਸਨਮਾਨ ਸਮਾਗਮ ਗਾਂਹ ਪਾ ਦਿੱਤਾ ਗਿਆ ਸੀ, ਕਿਉਂਕਿ ਆਲੋਚਨਾ ਇਹਦੀ ਹੋਈ ਸੀਗੀ। ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਐਲਾਨ ਇਹ ਕੀਤਾ ਸੀਗਾ ਕਿ ਸੱਜਣ ਕੁਮਾਰ ਤੇ ਹੋਰ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤਾਂ ਦੇ ਕੇਸ ਲੜਨ ਵਾਲੇ ਵਕੀਲ ਐਡਵੋਕੇਟ ਐਚ.ਐਸ. ਫੂਲਕਾ ਸਣੇ ਗਵਾਹਾਂ ਨੂੰ ਸਨਮਾਨਿਤ ਕੀਤਾ ਜਾਊਗਾ। ਔਰ ਹੁਣ ਜਿਹੜੇ ਨਾਮ ਜਿਹੜੇ ਆਏ ਆ ਜੀ, ਉਹਦੇ ਵਿੱਚ ਉਹਨਾਂ ਦਾ ਨਾਮ ਹੈ ਨੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ 1984 ਸਿੱਖ ਕਤਲੇਆਮ ਦੇ 3 ਦੋਸ਼ੀਆਂ ਨੂੰ ਗਵਾਹਾਂ ਦੀ ਦ੍ਰਿੜਤਾ ਕਰਕੇ ਸਖਤ ਸਜ਼ਾਵਾਂ ਜਿਹੜੀਆਂ ਮਿਲੀਆਂ, ਔਰ ਸ਼੍ਰੋਮਣੀ ਕਮੇਟੀ ਇਹਨਾਂ ਗਵਾਹਾਂ ਦੇ ਹੌਸਲੇ ਦੀ ਸ਼ਲਾਘਾ ਕਰਦੀ ਹੈ ਤੇ ਉਹਨਾਂ ਨੂੰ ਸਨਮਾਨਿਤ ਜਿਹੜਾ ਜੀ ਉਹ ਕੀਤਾ ਜਾਊਗਾ। ਇਹ ਉਹਨਾਂ ਨੇ ਕਿਹਾ ਕਿ ਇਹ ਸਨਮਾਨ ਕਤਲੇਆਮ ਦੇ ਗਵਾਹਾਂ ਨੂੰ ਸਿਰਫ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਜਦੋਂ ਕਿ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਉਹਨਾਂ ਦੇ ਕੇਸ ਲੜਨ ਵਾਲੇ ਵਕੀਲ ਜਿਹੜੇ ਨੇ ਉਹਨਾਂ ਨੂੰ ਲਾਂਭੇ ਜਿਹੜਾ ਜੀ ਉਹ ਕਰ ਦਿੱਤਾ ਗਿਆ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਤੋਂ ਉਹ ਬਾਰ-ਬਾਰ ਇਹ ਕਹਿੰਦੇ ਕਿ ਬਾਦਲਾਂ ਦਾ ਕਬਜ਼ਾ ਜਿਹੜਾ ਜੀ ਉਹ ਛਡਵਾਉਣਾ। ਹਾਲਾਂਕਿ ਇਹਦੇ ਪਿੱਛੇ ਉਹਨਾਂ ਦਾ ਮਕਸਦ ਕੀ ਆ, ਇਹ ਮਕਸਦ ਅਜੇ ਵੀ ਜਿਹੜਾ ਜੀ ਉਹ ਕਲੀਅਰ ਨਹੀਂਗਾ। ਉਧਰ ਜਿਹੜੇ ਐਡਵੋਕੇਟ ਫੂਲਕਾ ਨੇ ਜੀ ਉਹ ਕਹਿੰਦੇ ਆ ਕਿ 22 ਜਨਵਰੀ ਨੂੰ ਕੀਤੇ ਜਾ ਰਹੇ ਇਸ ਸਮਾਗਮ ਸੰਬੰਧੀ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਗੀ ਤੇ ਨਾ ਉਹਨਾਂ ਨੂੰ ਕੋਈ ਸੱਦਾ ਪੱਤਰ ਜਿਹੜਾ ਜੀ ਉਹ ਮਿਲਿਆ। ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਜੀ ਕੀਤੀ ਆ ਕਿ ਜੇ ਨਹੀਂ ਵੀ ਕੋਈ ਜਿੱਤ ਦੀ ਇਹਦੀ ਖੁਸ਼ੀ ਮਨਾਉਂਦਾ ਤੇ ਉਹਦੇ ਵਿੱਚ ਉਹ ਸ਼ਾਮਲ ਜਿਹੜਾ ਜੀ ਉਹ ਜ਼ਰੂਰ ਹੋਣਗੇ। ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਕਹਿੰਦੀ ਕਿ ਵਕੀਲਾਂ ਦਾ ਸਨਮਾਨ ਬਾਅਦ ਚ ਕਰਾਂਗੇ। ਇਹ ਇੱਕ ਟਾਲਣ ਦੇ ਜਿਹੜੇ ਜੀ ਉਹ ਯਤਨ ਨੇ ਕਿ ਉੱਥੇ ਫੂਲਕਾ ਸਾਹਿਬ ਨੂੰ ਜਿਹੜਾ ਜੀ ਨਾ ਸਨਮਾਨ ਕੀਤਾ ਜਾਵੇ। ਇਹ ਵੀ ਕੰਸੂਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਉਹ ਜਿਵੇਂ ਨੇੜੇ ਪਿਛਲੇ ਦਿਨਾਂ ਦੇ ਵਿੱਚ ਹੋ ਗਏ ਆ, ਬੇਸ਼ੱਕ ਅਜੇ ਉਹਨਾਂ ਨੇ ਆਪਣੇ ਪੱਤੇ ਨਾ ਖੋਲੇ ਹੋਣ, ਪਰ ਉਹ ਭਾਰਤੀ ਜਨਤਾ ਪਾਰਟੀ ਦੇ ਨੇੜੇ ਜ਼ਰੂਰ ਨੇ ਔਰ ਅਜੇ ਉਹ ਚੋਣ ਲੜਨ ਤੋਂ ਇਨਕਾਰ ਕਰ ਰਹੇ ਆ, ਪਰ ਲੜ ਸਕਦੇ। ਜਿਹੜਾ ਸੀਟਾਂ ਦਾ ਕੁਝ ਵਟਾਂਦਰਾ ਹੋ ਰਿਹਾ ਅਕਾਲੀ ਦਲ ਤੇ ਬੀਜੇਪੀ ਦੇ ਨਾਲ, ਇਹ ਉਹਦਾ ਇੱਕ ਪਾਰਟ ਜਿਹੜਾ ਜੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ। ਕੁਝ ਪੱਤੇ ਜਿਹੜੇ ਜੀ ਉਹ ਆਉਂਦੇ ਸਮੇਂ ਦੇ ਦੌਰਾਨ ਖੁੱਲਣਗੇ। ਤਾਂ ਅਸਮਾਨ ਤੋਂ ਡਿੱਗਣ ਵਾਲੀਆਂ ਗੱਲਾਂ ਕਰ ਰਹੇ ਨੇ ਜੀ। ਤੇ ਅੱਗੇ ਪੰਜਾਬ ਦੇ ਵਿੱਚ ਵੀ ਮਹਾਂ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਆ ਤੇ ਸੁਖਪਾਲ ਸਿੰਘ ਖਹਿਰਾ ਦੁਆਰਾ ਮਿਲੇ ਟਕਸਾਲੀ ਆਗੂਆਂ ਨੂੰ। ਇਹ ਜਿਹੜੀ ਇਹਦੀ ਮੀਟਿੰਗ ਹੋਈ 1.5 ਕਰੀਬ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਾਂ ਗੱਠਜੋੜ ਜਿਹੜਾ ਪੰਜਾਬ ਪੱਧਰ ਦੇ ਉੱਤੇ ਬਣਾਉਣ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਿਚਾਲੇ ਜਿਹੜੀ ਜੀ ਮੀਟਿੰਗ ਦੱਸੀ ਜਾਂਦੀ ਹੈ ਜੀ। ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਹਾਂ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ। ਸੇਵਾ ਸਿੰਘ ਸੇਖਵਾ ਤੇ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਜਿਹੜੇ ਜੀ ਉਹ ਸ਼ਾਮਲ ਹੋਏ। ਇਹ ਪਹਿਲਾਂ ਤਾਂ ਰੱਖੀ ਹੋਈ ਸੀ ਬ੍ਰਹਮਪੁਰਾ ਹੋਰਾਂ ਦੇ ਘਰ ਦੇ ਵਿੱਚ, ਪਰ ਬਾਅਦ ਦੇ ਵਿੱਚ ਇਹਨੂੰ ਤਬਦੀਲ ਕਰਕੇ ਇੱਕ ਹੋਟਲ ਦੇ ਵਿੱਚ ਜਿਹੜਾ ਜੀ ਉਹ ਰੱਖ ਲਿਆ ਗਿਆ। ਇਹਦੇ ਤੋਂ ਬਾਅਦ ਜਿਹੜੇ ਸੀਗਾ ਜੀ ਮੀਟਿੰਗ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰੀ ਮੀਡੀਆ ਦੇ ਸਾਹਮਣੇ ਪੇਸ਼ ਨਹੀਂ ਹੋਏ ਜੀ। ਉਹ ਤੁਰੰਤ ਜਿਹੜਾ ਵੀ ਨਿਕਲ ਗਏ ਇਸ ਮੀਟਿੰਗ ਤੋਂ ਬਾਅਦ। ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾ ਹੋਰਾਂ ਨੇ ਮੀਟਿੰਗ ਦੀ ਪੁਸ਼ਟੀ ਜਿਹੜੀ ਜੀ ਉਹ ਜ਼ਰੂਰ ਕੀਤੀ ਆ। ਸੇਖਵਾ ਹੋਰਾਂ ਨੇ ਇਹ ਕਿਹਾ ਜੀ ਕਿ ਇਸ ਮੀਟਿੰਗ ਦੇ ਵਿੱਚ ਵਿਰੋਧੀ ਧਿਰਾਂ ਦਾ ਮਹਾਂ ਗੱਠਜੋੜ ਬਣਾਉਣ ਦੀ ਪ੍ਰਕਿਰਿਆ ਦੇ ਬਾਰੇ ਚਰਚਾ ਹੋਈ ਆ। ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਸਾਰੀਆਂ ਧਿਰਾਂ ਨੂੰ ਬਾਕੀ ਜਿਹੜੀਆਂ ਨੇ ਉਹਦੇ ਵਿੱਚ ਸੱਦਾ ਜਿਹੜਾ ਜੀ ਉਹ ਦਿੱਤਾ ਜਾਊਗਾ। ਆਮ ਆਦਮੀ ਪਾਰਟੀ ਨੂੰ ਮਹਾਂ ਗੱਠਜੋੜ ਦੇ ਵਿੱਚ ਸ਼ਾਮਲ ਕਰਨ ਦੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਰਤ ਇਹ ਰੱਖੀ ਗਈ ਆ ਕਿ ਆਮ ਆਦਮੀ ਪਾਰਟੀ ਮੁਲਕ ਦੇ ਵਿੱਚ ਕਿਸੇ ਥਾਂ ਦੇ ਉੱਤੇ ਵੀ ਕਾਂਗਰਸ ਦੇ ਨਾਲ ਗੱਠਜੋੜ ਨਾ ਕਰੇ, ਫਿਰ ਉਹ ਉਹਨਾਂ ਦੇ ਨਾਲ ਜਿਹੜਾ ਜੀ ਉਹ ਤੁਰਨਗੇ। ਇਹ ਵੀ ਕਿਹਾ ਗਿਆ ਜੀ ਕਿ ਮਹਾਂ ਗੱਠਜੋੜ ਕਾਇਮ ਕਰਨ ਦੇ ਵਾਸਤੇ ਹਫ਼ਤੇ ਤੋਂ ਬਾਅਦ ਮੁੜ ਕੇ ਮੀਟਿੰਗ ਜਿਹੜੀ ਜੀ ਉਹ ਹੋਊਗੀ ਔਰ ਜਿਹੜੀ ਇਹਦੇ ਵਿੱਚ ਅੱਗੇ ਡਿਵੈਲਪਮੈਂਟ ਹੋਊਗੀ ਉਹਦੀ ਚਰਚਾ ਜਿਹੜੀ ਆ ਕੀਤੀ ਜਾਊਗੀ। ਇਹ ਕਿਹਾ ਗਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪੰਜਾਬੀ ਜਿਹੜੀ ਦੀ ਏਕਤਾ ਪਾਰਟੀ, ਬਸਪਾ ਤੇ ਡਾਕਟਰ ਧਰਮਵੀਰ ਗਾਂਧੀ ਵਾਲਾ ਜਿਹੜਾ ਦਲ ਹੈ ਉਹਨੂੰ ਸ਼ਾਮਲ ਹੋਣ ਦੇ ਵਾਸਤੇ ਸੱਦਾ ਇਹਦੇ ਵਿੱਚ ਜਿਹੜਾ ਜੀ ਉਹ ਦਿੱਤਾ ਗਿਆ। ਇਹਦੇ ਵਿੱਚ ਨਾਮ ਜਿਹੜਾ ਜੀ ਉਹ ਬੈਂਸ ਭਰਾਵਾਂ ਦਾ ਨਹੀਂ ਉਹਨਾਂ ਨੇ ਲਿਆ ਜੀ। ਉਹਦਾ ਕੀ ਰੀਜ਼ਨ ਹੈ? ਕਿਉਂਕਿ ਜੇ ਇੱਕ ਪਾਸੇ ਜਿਹੜੇ ਸੁਖਪਾਲ ਸਿੰਘ ਖਹਿਰਾ, ਡਾਕਟਰ ਧਰਮਵੀਰ ਗਾਂਧੀ ਤੇ ਬੈਂਸ ਭਰਾ ਜਿਹੜੇ ਨੇ ਉਹ ਇੱਕ ਗੱਠਜੋੜ ਦੀ ਗੱਲ ਜਿਹੜੀ ਜੀ ਉਹ ਕਰ ਰਹੇ ਆ ਕਿ ਇਹ ਗੱਠਜੋੜ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੀ ਪਾਰਟੀ ਦੇ ਵਾਸਤੇ ਕਰ ਰਹੇ ਆ ਜਾਂ ਜਿਹੜਾ ਉਹਨਾਂ ਨੇ ਇੱਕ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਜੀ ਉਹ ਬਣਾ ਦਿੱਤਾ ਸੀ ਉਹਦੀ ਗੱਲ ਹੁਣ ਜਿਹੜੀ ਉਹ ਨਹੀਂ ਹੋ ਰਹੀ ਕਿ ਉਹਦੇ ਵਿੱਚ ਤਿੰਨੇ ਪਾਰਟੀਆਂ ਜਿਹੜੀਆਂ ਸ਼ਾਮਲ ਦੱਸੀਆਂ ਗਈਆਂ ਸੀਗੀਆਂ। ਇਸ ਕਰਕੇ
ਸ਼ਾਇਦ ਉਹ ਮੀਡੀਆ ਦੇ ਸਾਹਮਣੇ ਵੀ ਜਿਹੜਾ ਜੀ ਉਹ ਪੇਸ਼ ਨਹੀਂ ਹੋਏ। ਸੋ ਇਹ ਜਿਹੜਾ ਕੁਝ ਵੀ ਪੰਜਾਬ ਦੇ ਵਿੱਚ ਜਿਹੜਾ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੱਲ ਰਿਹਾ, ਇਹਦਾ ਕਈ ਕੁਝ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਣ ਦੇ ਜਿਹੜਾ ਜੀ ਉਹ ਆਸਾਰ ਨੇ ਤੇ ਕਿਹੜੀਆਂ ਪਾਰਟੀਆਂ ਇਹਦੇ ਵਿੱਚ ਜਿਹੜੀਆਂ ਜੀ ਉਹ ਸ਼ਾਮਲ ਹੋ ਸਕਦੀਆਂ ਨੇ। ਇਹ ਕਿਹਾ ਜਾ ਰਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਬਹੁਤ ਤੇਜ਼ੀ ਦੇ ਨਾਲ ਨਹੀਂ ਜਿਹੜਾ ਜੀ ਉਹ ਚੱਲ ਰਹੇ, ਉਹ ਸਟੈਪ ਬਾਈ ਸਟੈਪ ਸੋਚ ਕੇ ਜਿਹੜੇ ਜੀ ਉਹ ਕਦਮ ਪੁੱਟ ਰਹੇ ਨੇ ਤਾਂ ਕਿ ਕੋਈ ਗਲਤੀ ਜਿਹੜੀ ਹੈ ਜੀ ਉਹਨਾਂ ਨੂੰ ਪਛਾਣ ਲੈ ਤੁਰੇ। ਜੀ ਬਸ ਆਉਣ ਵਾਲੇ ਦਿਨਾਂ ਤਾਂ ਜ਼ਰੂਰ ਪਤਾ ਲੱਗੂ ਕੀ ਹੋ ਰਿਹਾ। ਤੇ ਅੱਗੇ ਆਪਾਂ ਜੱਗੀ ਜੌਲ ਦੀ ਜੇ ਗੱਲ ਕਰੀਏ ਤੇ ਉਹਨਾਂ ਦੀ ਕੀ ਅਪਡੇਟ ਆ? ਉਹਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਜੀ ਸੂਬੇ ਦੇ ਵਿੱਚ ਜਿਹੜੀਆਂ ਸੀਗੀਆਂ ਖਾੜਕੂ ਗਤੀਵਿਧੀਆਂ ਫੈਲਾਉਣ ਤੇ ਜਿਹੜਾ ਇਹਨਾਂ ਗਰੁੱਪਾਂ ਨੂੰ ਪੈਸਾ ਤੇ ਹਥਿਆਰ ਮੁਹੱਈਆ ਕਰਾਉਣ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਪੰਜਾਬੀ ਜੱਗੀ ਜੌਲ ਤੇ ਉਹਦੇ ਸਾਥੀ ਦਲਜੀਤ ਸਿੰਘ ਨੂੰ ਫਰੀਦਕੋਟ ਦੀ ਅਦਾਲਤ ਨੇ ਜ਼ਮਾਨਤ ਦੇ ਉੱਤੇ ਰਿਹਾ ਕਰਨ ਦਾ ਹੁਕਮ ਦਿੱਤਾ ਜੀ। ਜਾਂਚ ਏਜੰਸੀ ਨੇ ਇਸ ਮਾਮਲੇ 'ਚ ਪੜਤਾਲ ਨੂੰ 90 ਦਿਨਾਂ 'ਚ ਮੁਕੰਮਲ ਕਰਨਾ ਸੀ, ਪਰ ਆਪਰੇਸ਼ਨ ਸੈੱਲ ਅਜੇ ਤੱਕ ਇਸ ਮਾਮਲੇ ਦੀ ਪੜਤਾਲ ਮੁਕੰਮਲ ਨਹੀਂ ਕਰ ਸਕਿਆ। ਇਹ ਬਹੁਤ ਅਹਿਮ ਹੈ ਜੀ, ਜਿਹੜੇ ਕੁਝ ਪੁਆਇੰਟ ਨੇ ਇਹਦੇ ਵਿੱਚ। ਟੈਕਨੀਕਲੀ ਆਪਰੇਸ਼ਨ ਸੈੱਲ ਨੇ ਜਾਂਚ ਦਾ ਸਮਾਂ ਵਧਾਉਣ ਦੀ ਮੰਗ ਕੀਤੀ, ਪਰ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਨੇ ਸਮਾਂ ਵਧਾਉਣ ਤੋਂ ਨਾ ਕਰਤੀ ਸੀ। ਮੈਂ ਕਵਰ ਕੀਤਾ ਸੀ ਥੋੜੇ ਦਿਨ ਪਹਿਲਾਂ ਕਿ ਇਹ ਕਾਰਨ ਜਿਹੜਾ ਜੀ ਉਹ ਬਣੂਗਾ ਉਹਨਾਂ ਦੀ ਜ਼ਮਾਨਤ ਦਾ। ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਨੇ ਚੇਤਨ ਸ਼ਰਮਾ, ਉਹਨਾਂ ਨੇ ਬਾਜਾਖਾਨਾ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਦਰਜ ਹੋਏ ਮਾਮਲੇ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਦਿੱਤਾ। ਅਦਾਲਤ ਦੇ ਫਰੀਦਕੋਟ ਦੀ ਅਦਾਲਤ ਦੇ ਫੈਸਲੇ ਦੇ ਨਾਲ ਦਲਜੀਤ ਸਿੰਘ ਦੀ ਰਿਹਾਈ ਜਿਹੜੀ ਹੈ ਜੀ ਉਹ ਯਕੀਨੀ ਹੋ ਗਈ ਆ, ਜਦੋਂ ਕਿ ਜੱਗੀ ਜੌਲ ਖਿਲਾਫ ਕੁਝ ਹੋਰ ਮੁਕੱਦਮੇ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਅਜੇ ਉਹਨੂੰ ਜ਼ਮਾਨਤ ਜਿਹੜੀ ਜੀ ਉਹ ਨਹੀਂ ਮਿਲੀ। ਸਟੇਟ ਸਪੈਸ਼ਲ ਸੈੱਲ ਨੇ ਜੱਗੀ ਜੌਲ ਦੇ ਖਿਲਾਫ 1 ਦਰਜਨ ਦੇ ਕਰੀਬ ਫੌਜਦਾਰੀ ਮੁਕੱਦਮੇ ਦਰਜ ਕੀਤੇ ਹੋਏ ਆ ਜੀ। ਸਟੇਟ ਸਪੈਸ਼ਲ ਸੈੱਲ ਨੇ 26/6/17 ਨੂੰ ਬਾਜਾਖਾਨਾ ਥਾਣੇ ਦੇ ਵਿੱਚ ਜੱਗੀ ਜੌਲ ਦੇ ਖਿਲਾਫ ਅਸਲਾ ਐਕਟ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ ਲਾਏ ਸੀਗੇ ਕਿ ਜੱਗੀ ਜੌਲ ਜਿਹੜਾ ਜੀ UK ਤੋਂ ਵੱਡੀ ਮਾਤਰਾ ਦੇ ਵਿੱਚ ਪੈਸਾ ਜਿਹੜਾ ਜੀ ਇੱਥੇ ਉਹਨਾਂ ਗਰੁੱਪਾਂ ਨੂੰ ਭੇਜਦਾ ਜਿਹੜੇ ਕਿ ਇੱਥੇ ਗੜਬੜ ਕਰਨੀ ਜਿਹੜਾ ਜੀ ਉਹ ਚਾਹੁੰਦੇ ਆ। ਭਾਰਤ ਦੇ ਵਿੱਚ ਪੈਸੇ ਭੇਜਣ ਲਈ ਉਹਨੇ ਕਈ ਸਾਧਨ ਸਥਾਪਿਤ ਕੀਤੇ ਹੋਏ ਸੀਗੇ, ਇਹ ਦੋਸ਼ ਲਾਏ ਗਏ ਸੀਗੇ। ਸਟੇਟ ਸਪੈਸ਼ਲ ਸੈੱਲ ਨੇ ਅਦਾਲਤ ਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਜੱਗੀ ਜੌਲ ਵੈਸਟਰਨ ਯੂਨੀਅਨ ਰਾਹੀਂ ਕਈ ਲੋਕਾਂ ਨੂੰ ਪੈਸੇ ਭੇਜ ਚੁੱਕਿਆ। ਇਹਦੇ ਵਿੱਚ ਇੱਕ ਕਲੱਬ ਵੀ ਜਿਹੜਾ ਜੀ ਉਹ ਬਣਾਇਆ ਹੋਇਆ ਸੀਗਾ। ਪੁਲਿਸ ਨੇ ਲਿਖਤੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਦਾਅਵਾ ਕੀਤਾ ਕਿ ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਵਰਿੰਦਰ ਸਿੰਘ ਵੱਲੋਂ ਇਹ ਗਤੀਵਿਧੀਆਂ ਫੈਲਾਉਣ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਜੀ ਉਹ ਨਿਭਾਈ ਜਾ ਰਹੀ ਹੈ। ਸਵਾਲ ਇਹ ਆ ਕਿ ਇਹ ਮਾਮਲਾ ਜਿਹੜਾ ਜੀ ਦਰਜ ਹੋਇਆ ਹੈ 17 ਦਾ 26/6/17 ਨੂੰ ਇਹ ਮਾਮਲਾ ਦਰਜ ਹੋਇਆ ਸੀ। ਅਜੇ ਵੀ ਜਿਹੜਾ ਸਪੈਸ਼ਲ ਸੈੱਲ ਹੈ ਜੀ ਉਹ ਸਮਾਂ ਮੰਗੀ ਜਾਂਦਾ ਸੀਗਾ ਕਿ ਉਹਨੂੰ ਹੋਰ ਸਮਾਂ ਦਿੱਤਾ ਜਾਵੇ, ਪਰ ਅਦਾਲਤ ਇਸ ਮਾਮਲੇ ਦੇ ਉੱਤੇ ਸਖਤ ਹੋ ਗਈ ਕਿ ਜਦੋਂ ਇੰਨੇ ਸਮੇਂ ਦੇ ਵਿੱਚ ਸਾਲ ਤੋਂ ਉੱਪਰ ਜਿਹੜਾ ਜੀ ਹੋ ਗਿਆ, 2 ਸਾਲ ਹੋਣ ਵਾਲੇ ਆ ਤੇ ਉਹਦੇ ਹੋਰ ਸਮਾਂ ਕਿੰਨਾ ਜਿਹੜਾ ਜੀ ਉਹ ਚਾਹੀਦਾ, ਉਦੋਂ ਰਾਹ ਜਿਹੜਾ ਜੀ ਉਹ ਖੁੱਲ ਗਿਆ ਸੀਗਾ। ਪਰ ਜਿਹੜੇ ਬਾਕੀ ਕੇਸ ਨੇ ਹਾਲਾਤ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵੀ ਇਹੋ ਜਿਹੀ, ਉਹਨਾਂ ਮਾਮਲਿਆਂ ਦੇ ਵਿੱਚ ਵੀ ਹੁਣ ਇਹ ਜਿਹੜਾ ਜੀ ਜ਼ਮਾਨਤ ਵਾਲੇ ਪਾਸੇ ਨੂੰ ਜਾ ਸਕਦਾ। ਔਰ ਦਲਜੀਤ ਦੀ ਜਿਹੜੀ ਰਿਹਾਈ ਹੈ ਜੀ ਉਹ ਸੰਭਾਵੀ ਰੂਪ ਦੇ ਵਿੱਚ 1-2 ਦਿਨਾਂ 'ਚ ਹੋ ਸਕਦੀ ਹੈ ਜੀ। ਤੇ ਅੱਗੇ ਬੇਅਦਬੀ ਕਾਂਡ ਦੀ ਜੇ ਗੱਲ ਕਰੀਏ, ਉਸ ਦੇ ਵਿੱਚ 2 ਜਣਿਆਂ ਨੂੰ ਫੜਿਆ ਗਿਆ ਸੀ, ਉਹਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਹੋਈਆਂ। ਇਹ ਮੋਗੇ ਦੀ ਜਿਹੜੇ ਸੈਸ਼ਨ ਜੱਜ ਨੇ ਜੀ, ਉਹਨਾਂ ਨੇ ਪਿੰਡ ਮੱਲਕੇ ਤੇ ਬੜੇ ਅਹਿਮ ਥਾਵਾਂ ਦੇ ਸੀਗਾ ਜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ 2 ਡੇਰਾ ਪ੍ਰੇਮੀ ਦਵਿੰਦਰ ਸਿੰਘ ਪਿੰਡ ਹਰੀਏਵਾਲਾ ਤੇ ਸਤਨਾਮ ਸਿੰਘ ਵਾਘੇ ਪੁਰਾਣੇ ਦਾ ਰਹਿਣ ਵਾਲਾ ਜੀ, ਉਹਦੀ ਜਿਹੜੀ ਆ ਸਥਾਈ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਹ ਦੋਵੇਂ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੁਲਿਸ ਦੇ ਕੋਲੇ ਪੇਸ਼ ਹੋਏ ਸੀਗੇ। DIG ਰਣਵੀਰ ਸਿੰਘ ਖੱਟੜਾ ਹੋਰਾਂ ਦੀ ਨਿਗਰਾਨੀ ਵਾਲੀ ਜਿਹੜੀ SIT ਹੈ ਨੇ 4 ਜਨਵਰੀ ਨੂੰ ਮੱਲਕੇ ਤੇ ਬਠਿੰਡਾ ਦੇ ਗੁਰੂਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਤੇ ਬਾਘਾ ਪੁਰਾਣਾ ਕਸੂਰ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਇਰ ਕੀਤੇ ਸੀਗੇ। ਔਰ ਪਿੰਡ ਮੱਲਕੇ ਦੇ ਵਿੱਚ ਬੇਅਦਬੀ ਮਾਮਲੇ ਦੇ ਵਿੱਚ ਦੋਵਾਂ ਡੇਰਾ ਪ੍ਰੇਮੀਆਂ ਤੋਂ ਡੇਰਾ ਸਿਰਸਾ ਦੇ 45 ਮੈਂਬਰੀ ਕਮੇਟੀ ਦੇ ਆਗੂ ਪਿਰਥੀ ਸਿੰਘ ਤੋਂ ਬਿਨਾਂ ਮਿੱਠੂ ਸਿੰਘ ਤੇ ਅਮਰਦੀਪ ਸਿੰਘ ਦੋਵੇਂ ਮੱਲਕੇ ਦੇ ਰਹਿਣ ਵਾਲੇ ਸੀ, ਇਹਨਾਂ ਦੀ ਗ੍ਰਿਫਤਾਰੀ ਹੋਈ ਸੀਗੀ। ਔਰ ਇਸ ਕੇਸ ਦੇ ਵਿੱਚ 3 ਹੋਰ ਡੇਰਾ ਪ੍ਰੇਮੀ ਪ੍ਰਦੀਪ ਕਲੇਰ, ਸੰਦੀਪ ਬਰੇਟਾ ਤੇ ਹਰਸ਼ਪੁਰੀ ਅਜੇ ਤੱਕ ਜਿਹੜਾ ਜੀ ਉਹ ਫਰਾਰ ਨੇ। ਔਰ ਇਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਜਿਹੜੇ ਜੀ ਉਹ ਹਾਸਲ ਕੀਤੇ ਹੋਏ ਸੀਗੇ। ਪੁਲਿਸ ਦੇ ਵੱਲੋਂ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਜਾ ਰਹੀ ਆ। ਇਹ ਜਿਹੜੀ SIT ਹੈ ਜੀ, ਇਹਦੇ ਮੁਤਾਬਕ 3 ਮੁਲਜ਼ਮ ਡੇਰਾ ਸਿਰਸਾ ਦੇ ਨੇੜਲੇ ਦੱਸੇ ਜਾਂਦੇ ਆ ਔਰ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਪਲੀਮੈਂਟਰੀ ਚਲਾਨ ਜਿਹੜਾ ਜੀ ਉਹ ਦਿੱਤਾ ਜਾਊਗਾ। ਪਿੰਡ ਮਲਕੇ ਦੇ ਵਿੱਚ ਨਵੰਬਰ 15 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ
ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦੇ ਸਬੂਤ ਮਿਲਣ ਤੋਂ ਬਾਅਦ ਜਿਹੜੀ SIT ਇਹਨਾਂ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀਗਾ। ਔਰ ਇਹਦੇ ਵਿੱਚ ਜਿਹੜਾ ਡੇਰਾ ਪ੍ਰੇਮੀ ਪਿਰਥੀ ਸਿੰਘ ਤੇ ਉਹਨਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਸੀ ਬੇਅਦਬੀ ਕਾਂਡ ਦੇ ਵਿੱਚ, ਔਰ ਅਦਾਲਤ 'ਚ ਬਿਆਨ ਵੀ ਦਰਜ ਜਿਹੜੇ ਜੀ ਉਹ ਕਰਾਏ ਸੀਗੇ। SIT ਨੇ ਪਿਛਲੇ ਸਾਲ ਜੂਨ 7 ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਗ੍ਰਿਫਤਾਰ ਡੇਰਾ ਸਰਸਾ ਦਾ ਰਾਜ ਪੱਧਰੀ ਕਮੇਟੀ ਦਾ ਮੈਂਬਰ ਕੋਟਕਪੂਰਾ ਦਾ ਵਸਨੀਕ ਮਹਿੰਦਰਪਾਲ ਬਿੱਟੂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਇਸ ਮਾਮਲੇ ਦਾ ਭੇਤ ਜਿਹੜਾ ਜੀ ਉਹ ਖੁੱਲਿਆ ਸੀਗਾ। ਜਿਹੜਾ ਡੇਰਾ ਆਗੂ ਮਹਿੰਦਰਪਾਲ ਬਿੱਟੂ ਆ, ਉਹਨੇ ਵੀ ਬੇਅਦਬੀ ਘਟਨਾਵਾਂ ਦੇ ਵਿੱਚ ਸ਼ਮੂਲੀਅਤ ਬਾਰੇ ਮੋਗਾ ਦੀ ਅਦਾਲਤ ਦੇ ਵਿੱਚ ਪਿਛਲੇ ਵਰੇ ਆਪਣਾ ਗੁਨਾਹ ਜਿਹੜਾ ਕਬੂਲਦਿਆਂ ਹੋਇਆ ਬਿਆਨ ਦਰਜ ਕਰਵਾਏ ਸੀ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਨੂੰ CBI ਦੇ ਹਵਾਲੇ ਕਰਤਾ ਸੀ। CBI ਨੇ ਇਹਨਾਂ ਦੇ ਚਲਾਨ ਪੇਸ਼ ਨਹੀਂ ਸੀ ਕੀਤੇ, ਜਿਹਦੇ ਕਰਕੇ ਇਹ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਜ਼ਮਾਨਤ ਲੈ ਗਏ ਸੀ। ਹਾਲਾਂਕਿ ਇਹ ਹੋਰ ਮਾਮਲੇ ਦੇ ਵਿੱਚ ਅੰਦਰ ਜ਼ਰੂਰ ਹੈਗਾ ਜੀ ਮਹਿੰਦਰਪਾਲ ਬਿੱਟੂ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਮੰਗਾ ਸਿੰਘ ਸੀ, ਉਸ ਦੀ ਲਾਸ਼ ਮਿਲਣ ਤੇ ਪਟਵਾਰੀ ਦੀਆਂ ਮੁਸ਼ਕਲਾਂ ਬਹੁਤ ਵੱਧ ਗਈਆਂ। ਇਹ ਆਪਣੇ ਆਪ ਦੇ ਵਿੱਚ ਇਨਸਾਨੀਅਤ ਜਿਹੜੀ ਗਿਰੀ ਹੋਈ ਕਿਸ ਪੱਧਰ ਦੀ ਹੋ ਸਕਦੀ ਆ, ਉਹ ਕੇਸ ਜਿਹੜਾ ਜੀ ਬਠਿੰਡਾ ਡਿਸਟ੍ਰਿਕਟ ਜਿਹੜਾ ਜੀ ਸਾਹਮਣੇ ਆਇਆ। ਪਿਛਲੇ ਦਿਨੀ ਇਹ ਜਿਹੜੀਆਂ ਮਸ਼ੀਨਾਂ ਲਿਆ ਕੇ ਪਟਾਈ ਜਿਹੜੀ ਸੀ ਉਹ ਕੀਤੀ ਗਈ। 6 ਫੁੱਟ ਡੂੰਘੀ ਜਿਹੜਾ ਦੀ ਉਹ ਪੁੱਟ ਕੇ ਉਦੋਂ ਬਾਅਦ ਉੱਥੋਂ ਗੁੰਗੇ ਬੋਲੇ ਮੰਗਾ ਸਿੰਘ ਉਹਦੀ ਡੈੱਡ ਬੋਡੀ ਕੱਢੀ ਗਈ, ਗਲੀ ਹੋਈ, ਉਹਦੇ ਵਿੱਚ ਕੀੜੇ ਪਏ ਹੋਏ ਸੀ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਮੰਗਾ ਸਿੰਘ ਤੇ ਨਾਥ ਸਿੰਘ ਪਿੰਡ ਲਹਿਰਾ ਬੇਗਾ ਦੇ 2 ਗੁੰਗੇ ਬੋਲੇ ਭਰਾ ਸੀਗੇ, ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਈ ਸੀ। ਇਹਦਾ ਕੁਝ ਹਿੱਸਾ ਜਿਹੜਾ ਅਕਵਾਇਰ ਹੋਣ ਤੋਂ ਪਹਿਲਾਂ ਪਟਵਾਰੀ ਨੇ ਗੋਲਮਾਲ ਕੀਤਾ ਸੀਗਾ, ਜਿਹਦੇ ਕਰਕੇ ਦੋਵਾਂ ਭਰਾਵਾਂ ਨੇ ਪਟਵਾਰੀ ਤੇ ਦੋਸ਼ ਜਿਹੜੇ ਉਹ ਲਾਏ ਸੀ। ਮੰਗਾ ਸਿੰਘ ਦੇ 1 ਮਹੀਨੇ ਤੇ ਗਾਇਬ ਰਹਿਣ ਤੋਂ ਬਾਅਦ ਮੰਗਾ ਸਿੰਘ ਦੀ ਭਰਜਾਈ ਮਲਕੀਤ ਕੌਰ ਨੇ ਕਿਸਾਨ ਯੂਨੀਅਨ ਤੱਕ ਪਹੁੰਚ ਕੀਤੀ ਔਰ ਉਹ ਅੱਗੋਂ ਜਿਹੜੀ ਸੀ ਫਿਰ ਪੁਲਿਸ ਤੱਕ ਪਹੁੰਚ ਕੀਤੀ ਗਈ। ਜਦੋਂ ਉਹ ਸਰਪੰਚੀ ਚੋਣਾਂ ਦੇ ਵਿੱਚ ਵੋਟ ਪਾਉਣ ਨਾ ਆਇਆ, ਉੱਥੋਂ ਸ਼ੱਕ ਜਿਹੜਾ ਸੀਗਾ ਜੀ ਇਹ ਗੰਭੀਰ ਹੋ ਗਿਆ। ਮੰਗਾ ਸਿੰਘ ਦੀ ਜਿਹੜੀ ਦੱਬੀ ਹੋਈ ਲਾਸ਼ ਸੀ ਉਹ ਪੁਲਿਸ ਨੇ ਬਰਾਮਦ ਕਰ ਲਈ। ਦੂਜੇ ਗੁੰਗੇ ਤੇ ਬੋਲੇ ਭਰਾ ਨਾਥ ਸਿੰਘ ਦੀ ਪਤਨੀ ਮਲਕੀਤ ਕੌਰ ਪਹਿਲਾਂ ਸਾਧੂ ਸਿੰਘ ਪਿੰਡ ਰਾਮਾ ਨਾਲ ਵਿਆਹੀ ਹੋਈ, ਇਹਨਾਂ ਦੇ ਘਰ ਇੱਕ ਕੁੜੀ ਪੈਦਾ ਹੋਈ। ਮਲਕੀਤ ਕੌਰ ਨੇ ਦੂਜਾ ਵਿਆਹ ਨਾਥ ਸਿੰਘ ਨਾਲ ਕਰਾ ਲਿਆ, ਕੁੜੀ ਨੂੰ ਨਾਨਕੇ ਘਰ ਛੱਡਤਾ। ਮਲਕੀਤ ਕੌਰ ਆਪਣੀ ਕੁੜੀ ਨੂੰ ਪਿੰਡ ਲਹਿਰਾ ਬੇਗਾ ਜਿਹੜਾ ਦੀ ਉਹ ਲੈ ਆਈ ਸੀ। ਇਹਦੇ ਵਿੱਚ ਥਾਣਾ ਦੇ ਵਿੱਚ ਲਿਖਤੀ ਦਰਖਾਸਤ ਵੀ ਦਿੱਤੀ ਹੈ ਕਿ ਉਹ ਪ੍ਰੈਗਨੈਂਟ ਹੈ, ਔਰ ਉਹਨਾਂ ਦੇ ਘਰ ਪਟਵਾਰੀ ਤੇ ਉਹਦੇ ਪੁਰਾਣੇ PA ਵਜੋਂ ਵਿਚਰਦੇ ਸਾਥੀ ਜਿਹੜੇ ਜੀ ਉਹ ਆਉਂਦੇ ਸੀ। ਉਹਨੇ ਇਹ ਵੀ ਦੋਸ਼ ਲਾਇਆ ਕਿ ਉਹਨੂੰ ਪਟਵਾਰੀ ਦੀ ਰਿਹਾਇਸ਼ ਦੇ ਉੱਤੇ ਜਬਰੀ ਜਿਹੜਾ ਜੀ ਉਹ ਲਿਜਾਇਆ ਜਾਂਦਾ ਸੀ, ਔਰ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸੀ, ਜਿਹਦੇ ਕਰਕੇ ਉਹਨੇ ਆਪਣੇ ਪ੍ਰੈਗਨੈਂਟ ਹੋਣ ਵਾਲੀ ਜਿਹੜੀ ਸੀ ਉਹ ਗੱਲ ਲੁਕਾਈ ਰੱਖੀ। ਇਹ ਜਿਹੜਾ ਪਟਵਾਰੀ ਹੈ ਜੀ ਇਹ ਜਗਜੀਤ ਸਿੰਘ ਉਹਦੇ PA ਵਜੋਂ ਕੰਮ ਕਰਦੇ ਰਹੇ। ਜੱਗਾ ਸਿੰਘ ਵੈਰੋਕੇ ਸਣੇ 4 ਜਾਣਿਆਂ ਦੇ ਉੱਤੇ ਕਤਲ ਕਰਨ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ। ਹੁਣ ਮ੍ਰਿਤਕ ਜਿਹੜਾ ਮੰਗਾ ਸਿੰਘ ਹੈ, ਉਹਦੀ ਕੁਆਰੀ ਭਤੀਜੀ ਨੇ ਵੀ ਪੁਲਿਸ ਦੇ ਕੋਲੇ ਪੇਸ਼ ਹੋ ਕੇ ਪ੍ਰੈਗਨੈਂਟ ਹੋਣ ਦਾ ਜਿਹੜਾ ਜੀ ਉਹ ਦੋਸ਼ ਲਾਇਆ, ਔਰ ਪਟਵਾਰੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਰਾਰ ਹੈ। ਲੋਕੀ ਇਹਨਾਂ ਗੁੰਗੇ ਬੋਲੇ ਭਰਾਵਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਧਰਨਾ ਲਾ ਕੇ ਬੈਠੇ ਆ, ਔਰ ਇਸ ਸਾਰੇ ਮਾਮਲੇ ਨੇ ਕਿਉਂਕਿ ਕੋਈ 3 ਕਰੋੜ ਰੁਪਈਆ ਜਿਹੜਾ ਜੀ ਉਹ ਜ਼ਮੀਨ ਦਾ ਮਿਲਿਆ ਸੀ, ਇਸ ਮਾਮਲੇ ਨੇ ਜਿਹੜੀ ਇਨਸਾਨੀਅਤ ਹੈ ਉਹਨੂੰ ਇੰਨਾ ਕੁ ਸ਼ਰਮਸਾਰ ਜਿਹੜਾ ਜੀ ਉਹ ਕਰ ਦਿੱਤਾ ਹੈ। ਇਨਸਾਨ ਜਿਹੜਾ ਕਿਸ ਪਾਸੇ ਵੱਲ ਨੂੰ ਪੈਸੇ ਵਾਸਤੇ ਤੁਰ ਪਿਆ ਜੀ, ਕੋਈ ਸਮਝ ਨਹੀਂ। ਕਿੰਨੇ ਕੁ ਗਿਰ ਚੁੱਕੇ ਹਾਂ ਜੀ ਅਸੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।